ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵੀਅਰਸ। ਅਸੀਂ ਇਹ ਸਾਰਾ ਹਫਤਾ ਅਸੀਂ ਜੂਨ 84 ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਸਮਰਪਿਤ ਕਰਦੇ ਹਾਂ। ਅੱਜ 4 ਜੂਨ ਦਾ ਦਿਨ ਹੈ। 31 ਸਾਲ ਪਹਿਲਾਂ 4 ਜੂਨ ਤੱਕ ਭਾਰਤ ਦੀ ਸਰਕਾਰ ਨੇ ਪੰਜਾਬ ਨੂੰ ਭਾਰਤੀ ਫੌਜ ਦੇ ਹਵਾਲੇ ਕਰ ਦਿੱਤਾ ਸੀ। ਭਾਰਤੀ ਫੌਜ ਨੇ ਪੰਜਾਬ ਦੇ ਨਾਲ ਲੱਗਦਿਆਂ ਸਾਰੇ ਬਾਰਡਰਸ ਨੂੰ ਸੀਲ ਕਰ ਦਿੱਤਾ ਸੀ। ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ 4 ਚੁਫੇਰੇ ਭਾਰਤੀ ਫੌਜ ਸੀ। ਰੇਲਸ, ਬੱਸਿਸ, ਹਰ ਟਰਾਂਸਪੋਰਟੇਸ਼ਨ ਦੇ ਸਾਧਨ ਬੰਦ ਕਰ ਦਿੱਤੇ ਗਏ ਸਨ। ਪੰਜਾਬ ਦੇ ਵਿੱਚ ਪਾਣੀ ਤੇ ਇਲੈਕਟ੍ਰਿਸਿਟੀ ਵੀ ਬੰਦ ਕਰ ਦਿੱਤੀ ਗਈ ਸੀ। ਹਰਮੰਦਰ ਸਾਹਿਬ ਕੰਪਲੈਕਸ ਦੇ ਸਾਰੇ ਐਗਜ਼ਿਟ ਬੰਦ ਕਰ ਦਿੱਤੇ ਗਏ ਸਨ ਤਾਂ ਕਿ ਕੋਈ ਬੰਦਾ ਅੰਦਰੋਂ ਬਾਹਰ ਨਾ ਜਾ ਸਕੇ। ਅੱਜ ਦੇ ਦਿਨ ਆਰਮੀ ਨੇ ਰਾਮਗੜੀਆ ਬੁੱਗਾ ਅਤੇ ਵਾਟਰ ਟੈਂਕ ਤੇ ਬੰਬ ਸੁੱਟਿਆ ਤੇ ਹਜ਼ਾਰਾਂ ਸ਼ਰਧਾਲੂਆਂ ਨੂੰ ਜ਼ਖਮੀ ਕੀਤਾ ਤੇ ਮੌਤ ਦੇ ਘਾਟ ਉਤਾਰਿਆ ਸੀ। ਪੰਜਾਬ ਨੂੰ ਪੂਰੀ ਤਰ੍ਹਾਂ ਕੱਟ ਆਫ ਕਰ ਦਿੱਤਾ ਗਿਆ ਸੀ। ਪੱਤਰਕਾਰਾਂ ਤੇ ਇੰਟਰਨੈਸ਼ਨਲ ਮੀਡੀਆ ਨੂੰ ਵੀ ਪੰਜਾਬ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ ਤਾਂ ਕਿ ਜੋ ਜ਼ੁਲਮ ਭਾਰਤ ਦੀ ਸਰਕਾਰ ਕਰਨ ਵਾਲੀ ਹੈ ਉਸ ਦੀ ਖਬਰ ਕਿਸ ਨੂੰ ਨਾ ਲੱਗੇ ਕਿ ਕਿਵੇਂ ਭਾਰਤ ਸਰਕਾਰ ਸ਼੍ਰੀ ਅਕਾਲ ਤਖਤ ਸਾਹਿਬ, ਹਰਮੰਦਰ ਸਾਹਿਬ ਅਤੇ 37 ਹੋਏ ਇਤਿਹਾਸਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕਰਕੇ ਹਜ਼ਾਰਾਂ ਸਿੰਘਾਂ ਸਿੰਘਣੀਆਂ, ਬਜ਼ੁਰਗਾਂ ਅਤੇ ਮਾਸੂਮ ਬੱਚਿਆਂ ਨੂੰ ਸ਼ਹੀਦ ਕਰਨ ਵਾਲੀ ਸੀ। ਵਿਊਅਰਸ, 31 ਸਾਲ ਬਾਅਦ ਵੀ ਸਿੱਖ ਕੌਮ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਸ਼ਹੀਦਾਂ ਨੂੰ ਸਮਰਪਿਤ ਅਖੰਡ ਪਾਠ, ਸੈਮੀਨਾਰਸ, ਕੈਂਡਲਲਾਈਟ ਵਿਜੂਅਲਸ ਅਤੇ ਪੀਸਫੁਲ ਪ੍ਰੋਟੈਸਟ ਕਰਵਾਉਂਦੀ ਹੈ ਤਾਂ ਕਿ ਸਾਡੀ ਆਉਣ ਵਾਲੀ ਅਤੇ ਹੋਣ ਦੀ ਜਨਰੇਸ਼ਨ ਇਸ ਘੱਲੂਘਾਰੇ ਨੂੰ ਨਾ ਭੁੱਲੇ। ਸਿੱਖ ਕੌਮ ਇਸ ਨੂੰ ਘੱਲੂਘਾਰਾ ਦਿਵਸ ਵਜੋਂ ਮਨਾ ਰਹੀ ਹੈ। ਪਰ ਕੱਲ ਜੰਮੂ ਐਡਮਿਨਿਸਟ੍ਰੇਸ਼ਨ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੀਆ ਜੀ ਦੀ ਫੋਟੋ ਬੋਰਡ ਤੋਂ ਉਤਾਰਨ ਉੱਤੇ ਬਣੇ ਤਣਾਅ ਦੇ ਵਿੱਚ ਜੰਮੂ ਪੁਲਿਸ ਨੇ ਇੱਕ ਸਿੱਖ ਨੌਜਵਾਨ ਨੂੰ ਸਿਰ ਦੇ ਵਿੱਚ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਅਤੇ 3 ਹੋਰ ਜ਼ਖਮੀ ਕੀਤੇ। ਸੋ ਵੀਅਰਸ, ਅੱਜ ਅਸੀਂ ਇਸ ਘਟਨਾ ਸੰਬੰਧੀ ਅਤੇ ਜੂਨ 84 ਦੇ ਘੱਲੂਘਾਰੇ ਸੰਬੰਧੀ ਪਹਿਰੇਦਾਰ ਨਿਊਜ਼ਪੇਪਰ ਦੇ ਐਡੀਟਰ ਸਰਦਾਰ ਜਸਪਾਲ ਸਿੰਘ ਹੇਰਾ ਜੀ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਇਸ ਵੇਲੇ ਜਗਰਾਵਾਂ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਵੀਰ ਜੀ, ਸਭ ਤੋਂ ਪਹਿਲਾਂ ਤੁਸੀਂ TV 84 ਦੇ ਦਰਸ਼ਕਾਂ ਨੂੰ ਇਸ ਜੂਨ 84 ਦੇ ਘੱਲੂਘਾਰੇ ਸੰਬੰਧੀ ਕੀ ਕਹਿਣਾ ਚਾਹੋਗੇ? ਜਿਹੜਾ ਅੱਜ ਤੋਂ 31 ਵਰੇ ਪਹਿਲਾਂ ਦਰਬਾਰ ਸਾਹਿਬ ਤੇ ਭਾਰਤੀ ਫੌਜ ਨੇ ਇੱਕ ਜਿਸ ਤਰ੍ਹਾਂ ਕੋਈ ਦੁਸ਼ਮਣ ਦੇਸ਼ ਕਿਸੇ ਦੂਸਰੇ ਦੇਸ਼ ਤੇ ਹਮਲਾ ਕਰਦਾ, ਉਸ ਤਰ੍ਹਾਂ ਜਿਹੜਾ ਦਰਬਾਰ ਸਾਹਿਬ ਕੰਪਲੈਕਸ ਤੇ ਹਮਲਾ ਕੀਤਾ ਗਿਆ, ਸ਼੍ਰੀ ਅਕਾਲ ਤਖਤ ਸਾਹਿਬ ਢਹਿ ਕੀਤਾ ਗਿਆ। ਹਜ਼ਾਰਾਂ ਤੇ ਦੋਸ਼ੀਆਂ ਸਿੱਖ ਸੰਗਤਾਂ ਜਿਹੜੀਆਂ 5ਵੇਂ ਪਾਤਸ਼ਾਹ ਦੀ ਸ਼ਹੀਦੀ ਨੂੰ ਨਤਮਸਤਕ ਹੋਣ ਆਈਆਂ ਸੀ, ਉਹਨਾਂ ਨੂੰ ਮਤਲਬ ਇੰਨਾ ਭਿਆਨਕ ਕਤਲੇਆਮ ਹੋਇਆ। ਸੋ ਇਹ ਜਿਹੜਾ ਸਾਕਾ ਜਿਹਨੂੰ ਅਸੀਂ ਤੀਜੇ ਘੱਲੂਘਾਰੇ ਵਜੋਂ ਮਨਾਉਂਦੇ ਆ, ਸੋ ਇਹਦੀ ਜਿਹੜੀ ਯਾਦ ਆ, ਇਹਦੀ ਜਿਹੜੀ ਚੀਜ਼ ਆ, ਇਹਦੀ ਜਿਹੜੀ ਪੀੜ ਆ, ਇਹ 31 ਵਰੇ ਬੀਤ ਜਾਣ ਦੇ ਬਾਵਜੂਦ ਵੀ ਅੱਜ ਵੀ ਉਸੇ ਹੀ ਤਰ੍ਹਾਂ ਸਾਡੇ ਮਨਾਂ ਦੇ ਵਿੱਚ ਉਸੇ ਹੀ ਤਰ੍ਹਾਂ ਚਸਕ ਰਹੀ ਆ ਜਿਸ ਵੇਲੇ ਇਹ ਸਾਕਾ ਹੋਇਆ ਸੀ ਉਸ ਵੇਲੇ ਸੀ। ਸੋ ਅੱਜ ਜਦੋਂ ਅਸੀਂ 31 ਵਰੇ ਦੀ ਯਾਦ ਮਨਾ ਰਹੇ ਹਾਂ ਸਾਕੇ ਦੀ, ਤੇ ਸਾਨੂੰ ਕੌਮ ਨੂੰ ਇਹ ਜ਼ਰੂਰ ਯਾਦ ਕਰਨਾ ਪਊਗਾ ਕਿ ਆਖਰ ਇਹ ਸਾਕਾ ਵਾਪਰਿਆ ਕਿਉਂ ਸੀ, ਉਹਦੇ ਪਿੱਛੇ ਕਾਰਨ ਕੀ ਸੀ, ਤੇ ਅੱਜ ਉਹ ਕਾਰਨ ਨੇ ਜਿਹੜੇ ਉਹ ਅਸੀਂ ਉਸ 31 ਵਰਿਆਂ ਦੇ ਵਿੱਚ ਅਸੀਂ ਕਿੱਥੋਂ ਤੇ ਕਿੱਥੇ ਤੱਕ ਪਹੁੰਚੇ ਹਾਂ। ਇਹ ਜਿਹੜੀਆਂ 2 ਗੱਲਾਂ ਨੇ ਕਿ ਉਹ ਕਾਰਨ ਜਾਣਨੇ ਤੇ ਇਹ ਜਾਣਨਾ ਕਿ 31 ਵਰਿਆਂ ਦੀ ਕੌਮ ਕਿੱਥੋਂ ਕਿੱਥੇ ਪਹੁੰਚੀ ਆ, ਇਹ ਅੱਜ ਦੇ ਦਿਨ ਬੇਹੱਦ ਜ਼ਰੂਰੀ ਆ ਕਿ ਹਰ ਜਿਉਂਦੀ ਜ਼ਮੀਰ ਵਾਲਾ ਸਿੱਖ, ਹਰ ਜਾਗਦੀ ਜ਼ਮੀਰ ਵਾਲਾ ਸਿੱਖ ਆਪਣੇ ਮਨ 'ਚ ਝਾਤੀ ਮਾਰ ਕੇ ਇਹਨਾਂ 2 ਗੱਲਾਂ ਬਾਰੇ ਜ਼ਰੂਰ ਵਿਸ਼ੇਸ਼ ਰੂਪ ਦੇ ਵਿੱਚ ਆਪਣੇ ਮਨ ਦੇ ਨਾਲ ਇਹਨਾਂ ਬਾਰੇ ਜਾਣਕਾਰੀ ਲਵੇ ਆਪਣੇ ਮਨ ਤੋਂ ਕਿ ਆਖਰ ਨੂੰ ਉਹ ਸਾਕਾ ਵਾਪਰਿਆ ਕਿਉਂ ਸੀ ਤੇ ਅੱਜ ਕੌਮ ਆ ਜਿਹੜੀ 31 ਵਰੇ ਬਾਅਦ ਉਸ ਸਾਕੇ ਤੋਂ 31 ਵਰੇ ਬਾਅਦ ਕਿੱਥੇ ਖੜੀ ਆ। ਜੀ ਬਿਲਕੁਲ, ਜੀ ਬਿਲਕੁਲ। ਤੇ ਵੀਰ ਜੀ, ਤੁਹਾਡੇ ਕੋਲ ਵੀ ਇਹੀ ਕੁਐਸਚਨ ਜਾਣਨਾ ਚਾਹਾਂਗੇ, 31 ਸਾਲ ਬਾਅਦ ਐਕਚੁਅਲੀ ਸਿੱਖ ਕੌਮ ਕਿੱਥੇ ਖੜੀ ਹੈ, ਅਸੀਂ ਕਿੱਥੋਂ ਚੱਲੇ ਸੀ, ਕਿੱਥੇ ਪਹੁੰਚੇ ਹਾਂ ਤੁਹਾਡੇ ਖਿਆਲ ਦੇ ਨਾਲ? ਦੇਖੋ, ਇੱਕ ਪਾਸੇ ਅਸੀਂ ਇਹ ਯਾਦ ਕਰਦੇ ਹਾਂ ਉਸ ਸਾਕੇ ਨੂੰ ਜਦੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਿਰੁੱਧ ਦੁਨੀਆ ਦੀਆਂ 3 ਤਾਕਤਾਂ, ਜਿਹਦੇ ਵਿੱਚ ਹਿੰਦੁਸਤਾਨ ਦੀ ਸਰਕਾਰ, ਜਿਹਦੇ ਵਿੱਚ ਇੰਗਲੈਂਡ ਦੀ ਸਰਕਾਰ, ਜਿਹਦੇ ਵਿੱਚ ਰੂਸ ਦੀ ਸਰਕਾਰ ਅਤੇ ਹੋਰ ਉਹਨਾਂ ਦੇ ਮਿੱਤਰ ਦੇਸ਼ਾਂ ਦੀਆਂ ਸਰਕਾਰਾਂ ਨੇ ਹਮਲਾ ਕੀਤਾ। ਤੇ ਉਹ ਫੌਜੀ ਜਰਨੈਲ ਜਿਨ੍ਹਾਂ ਨੇ 2 ਜੂਨ ਨੂੰ ਇਹ ਦਾਅਵਾ ਕੀਤਾ ਸੀ ਕਿ ਅੱਧੇ ਘੰਟੇ ਜਾਂ ਘੰਟੇ ਬਾਅਦ ਜਦੋਂ ਤੋਪਾਂ ਦੀ, ਟੈਂਕਾਂ ਦੀ ਗੜਗੜਾਹਟ, ਫੌਜੀ ਬੂਟਾਂ ਦੀ ਗੜਗੜਾਹਟ ਹੋਊਗੀ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਆ ਜਿਹੜੇ ਉਹ ਆਤਮ ਸਮਰਪਣ ਕਰ ਦੇਣਗੇ। ਪਰੰਤੂ ਉਸ ਫੌਜ ਦਾ ਜਿਹੜੀ ਆਪਣੇ ਆਪ ਨੂੰ ਦੁਨੀਆ ਦੀ ਬਿਹਤਰੀਨ ਫੌਜ ਮੰਨਦੀ ਸੀ, ਜਿਹਨੇ 72 ਘੰਟੇ ਜਿਸ ਤਰ੍ਹਾਂ ਉਸ ਜੰਗਜੂ ਸਪਿਰਿਟ ਦੇ ਨਾਲ ਉਹਦਾ ਡਟਵਾਂ ਮੁਕਾਬਲਾ ਕੀਤਾ ਗਿਆ
ਤੇ ਸਾਨੂੰ ਕੌਮ ਦੀ ਉਹ ਬਹਾਦਰੀ ਜਿਹੜੀ ਅਸੀਂ ਪੁਰਾਤਨ ਸਮੇਂ ਦੇ ਵਿੱਚ, ਚਾਹੇ ਉਹ ਚਮਕੌਰ ਦੀ ਗੜੀ ਸੀ, ਚਾਹੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਵਾਲੀ ਗੱਲ ਸੀ, ਚਾਹੇ ਸਾਰਾ ਗੜੀ ਦਾ ਸਾਕਾ ਸੀ, ਸੋ ਉਹ ਦੁਆਰਾ ਸਜੀਵ ਰੂਪ ਵਿੱਚ ਅਸੀਂ ਦੇਖਿਆ 4 ਜੂਨ ਤੋਂ ਲੈ ਕੇ 6 ਜੂਨ ਤੱਕ। ਹਾਂਜੀ, ਅੱਜ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਕੌਮ ਕਿੱਥੇ ਖੜੀ ਆ, ਅੱਜ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸਾਡੇ ਜਿਹੜੇ 30 ਸਾਲ ਤੋਂ ਜਿਹੜੇ ਸਾਡੇ ਬੰਦੀ ਸਿੱਖ ਨੇ ਜਿਨ੍ਹਾਂ ਦੀ ਸਜ਼ਾ ਵੀ ਪੂਰੀ ਹੋ ਚੁੱਕੀ ਆ, ਅੱਜ ਅਸੀਂ ਉਹਨਾਂ ਨੂੰ ਜੇਲ੍ਹਾਂ ਤੋਂ ਰਿਹਾ ਕਰਾਉਣ ਲਈ ਇੱਕ ਸੰਘਰਸ਼ ਚੱਲ ਰਿਹਾ ਤੇ ਕੌਮ ਉਸ ਸੰਘਰਸ਼ ਦੇ ਵਿੱਚ ਵੀ ਕੁੱਦਣ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਜੀ। ਤੇ ਅੱਜ ਗ੍ਰਿਫਤਾਰੀਆਂ ਤੋਂ ਡਰਿਆ ਜਾ ਰਿਹਾ, ਅੱਜ ਗੋਲੀਆਂ ਤੋਂ ਡਰਿਆ ਜਾ ਰਿਹਾ, ਅੱਜ ਡਾਂਗਾ ਤੋਂ ਡਰਿਆ ਜਾ ਰਿਹਾ, ਅੱਜ ਅਥਰੂ ਗੈਸ ਤੋਂ ਡਰਿਆ ਜਾ ਰਿਹਾ। ਸੋ ਮਤਲਬ ਕੌਮ ਦੀ ਜਿਹੜੀ ਉਹ ਸਪਿਰਿਟ ਸੀ ਆਖਰ ਨੂੰ 31 ਵਰੇ ਪਹਿਲਾਂ ਜਵਾਈ ਜਿਹੜੀ ਸਪਿਰਿਟ ਸੀ, ਉਹ ਅੱਜ ਉਹ ਸਪਿਰਿਟ ਆ ਜਿਹੜੀ ਉਹ ਕਮਜ਼ੋਰ ਕਿਉਂ ਹੋ ਗਈ ਆ। ਸੋ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਮੈਂ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਹੈ ਕਿ ਅੱਜ ਦੇ ਦਿਨ ਸਾਨੂੰ ਜ਼ਰੂਰ ਮੰਗਦੀਆਂ ਨੇ ਕਿ ਅਸੀਂ ਇਸ ਦਾ ਆਤਮ ਵਿਸ਼ਲੇਸ਼ਣ ਕਰੀਏ ਕਿ ਕੌਮ ਆ ਜਿਹੜੀ ਅੱਜ ਇੰਨੀ ਨਿਮਾਣੀ ਤੇ ਨਤਾਣੀ ਕਿਉਂ ਹੋ ਗਈ ਹੈ। ਸਾਨੂੰ 1984 ਦੇ ਸਿੱਖ ਕਤਲੇਆਮ ਦਾ ਇਨਸਾਫ ਅੱਜ ਤੱਕ ਨਹੀਂ ਮਿਲਿਆ। ਇੱਥੋਂ ਤੱਕ ਕਿ ਜਿਹੜੀ ਹੁਣ ਸੰਘਰਸ਼ ਚੱਲ ਰਿਹਾ ਕਿ ਜਿਹੜੇ ਸਿੰਘ ਆਪਣੀ ਸਜ਼ਾ ਪੂਰੀ ਕਰ ਚੁੱਕੇ ਆ, ਉਹਨਾਂ ਦਾ ਉਹ ਸੰਵਿਧਾਨਕ ਹੱਕ ਆ, ਉਹਨਾਂ ਦਾ ਵਿਧਾਨਕ ਹੱਕ ਆ, ਉਹਨਾਂ ਦਾ ਮਨੁੱਖੀ ਅਧਿਕਾਰ ਆ ਕਿ ਉਹ ਜਿਹੜੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਆ ਉਹਨਾਂ ਨੂੰ ਜੇਲ੍ਹਾਂ ਤੋਂ ਰਿਹਾ ਕੀਤਾ ਜਾਵੇ। ਪਰੰਤੂ ਕਿਉਂਕਿ ਉਹ ਸਿੱਖ ਨੇ, ਉਹ ਇਸ ਦੇਸ਼ ਦੀ ਘੱਟ ਗਿਣਤੀ ਨਾਲ ਸੰਬੰਧਿਤ ਨੇ, ਉਹ ਉਸ ਘੱਟ ਗਿਣਤੀ ਨਾਲ ਸੰਬੰਧਿਤ ਨੇ ਜਿਹੜੀ ਆਪਣੀ ਆਜ਼ਾਦੀ ਦਾ ਨਾਅਰਾ ਲਾਉਂਦੀ ਹੈ। ਇਸ ਕਰਕੇ ਸਰਕਾਰ ਆ ਜਿਹੜੀ ਇਸ ਦੇਸ਼ ਦੀ ਹਾਕਮ ਸਰਕਾਰ ਆ, ਚਾਹੇ ਉਹ ਸੂਬੇ ਦੀ ਆ ਚਾਹੇ ਉਹ ਕੇਂਦਰ ਦੀ ਆ, ਉਹ ਸਿੱਖਾਂ ਨੂੰ ਇਸ ਦੇਸ਼ ਦੇ ਵਿੱਚ ਇਨਸਾਫ ਦੇਣ ਲਈ, ਬਰਾਬਰੀ ਦਾ ਹੱਕ ਦੇਣ ਲਈ ਤਿਆਰ ਨਹੀਂ। ਤੇ ਕੌਮ ਅੱਜ ਉਸ ਸਥਿਤੀ ਵਿੱਚ ਨਹੀਂ ਰਹੀ ਕਿ ਉਹ ਉਹਨਾਂ ਆਪਣੇ ਹੱਕਾਂ ਦੇ ਅਧਿਕਾਰਾਂ ਦੀ ਪ੍ਰਾਪਤੀ ਕਰ ਸਕੇ। ਸੋ ਇਹ ਜਿਹੜਾ 31 ਵਰ੍ਹਿਆਂ ਦੇ ਵਿਚਕਾਰ ਜਿਹੜਾ ਸਾਡੇ ਕੋਲ ਇਹ ਸਫ਼ਰ ਹੈ, ਮੈਂ ਸਮਝਦਾ ਕਿ ਇਹ ਸਫ਼ਰ ਹੈ ਜਿਹੜਾ ਅਸੀਂ ਵਿਜਾਏ ਉਚਾਈਆਂ ਦੇ ਜਾਣ ਦੇ, ਕਿਉਂਕਿ ਜੇ ਅਸੀਂ ਇਤਿਹਾਸ ਵੱਲ ਨਜ਼ਰ ਮਾਰੀਏ ਤੇ ਜਦੋਂ ਵੀ ਘੱਲੂਘਾਰੇ ਹੋਏ, ਪਹਿਲਾ ਘੱਲੂਘਾਰਾ ਹੋਇਆ, ਦੂਜਾ ਘੱਲੂਘਾਰਾ ਹੋਇਆ, ਦੂਜੇ ਘੱਲੂਘਾਰੇ ਵਿੱਚ ਕੋਕਰੀ ਹੀੜੇ ਦੇ ਮੈਦਾਨ ਦੇ ਵਿੱਚ ਇੱਕੋ ਦਿਨ ਚ ਅੱਧੀ ਕੌਮ ਸੀ ਜਿਹੜੀ ਉਹ ਸ਼ਹੀਦ ਹੋ ਗਈ ਸੀ। ਪਰੰਤੂ ਉਸ ਦੇ ਅੱਧੀ ਕੌਮ ਸ਼ਹੀਦ ਹੋ ਗਈ ਸੀ ਤੇ ਅੱਧੀ ਕੌਮ ਜ਼ਖਮੀ ਸੀ। ਪਰੰਤੂ ਉਸ ਦੇ ਬਾਵਜੂਦ 4 ਮਹੀਨਿਆਂ ਬਾਅਦ ਕੌਮ ਨੇ ਜਾ ਕੇ ਸਰਹੱਦ ਫਤਿਹ ਕਰ ਲਈ ਸੀ। ਪਰੰਤੂ ਅੱਜ ਜੇ ਅਸੀਂ ਦੇਖਦੇ ਹਾਂ ਕਿ ਇਹ ਜਿਹੜਾ ਤੀਜਾ ਘੱਲੂਘਾਰਾ ਵਾਪਰਿਆ, ਉਹ ਤੇ ਉਸ ਤੋਂ ਬਾਅਦ ਪ੍ਰਾਪਤੀ ਵਜੋਂ ਕੌਮ ਦੀ ਝੋਲੀ ਖਾਲੀ ਕਿਉਂ ਹੈ? ਸੋ ਇਹ ਸਵਾਲ ਸਾਡੇ ਸਾਹਮਣੇ ਜ਼ਰੂਰ ਅੱਜ ਦੇ ਦਿਨ ਖੜਾ ਹੈ, ਜਿਹਦਾ ਸਾਨੂੰ ਸਾਰਿਆਂ ਨੂੰ ਸਵਾਲ ਆ ਜਿਹੜਾ ਉਹ ਮੈਂ ਸਮਝਦਾ ਕਿ ਆਪਣੀ ਜ਼ਮੀਰ ਤੋਂ ਹੀ ਪੁੱਛਣਾ ਪੈਣਾ। ਜੀ ਬਿਲਕੁਲ, ਮੈਂ ਵੀਰ ਜੀ ਐਗਰੀ ਕਰਦਾ ਤੁਹਾਡੇ ਨਾਲ, ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਸਾਡੀ ਅੱਜ ਦੀ ਪੀੜ੍ਹੀ ਆ ਜਾਂ ਅੱਜ ਦੇ ਨੌਜਵਾਨ ਨੇ ਉਹ ਕਿਸ ਤਰ੍ਹਾਂ ਡਰੱਗਸ ਦੇ ਹਵਾਲੇ ਦੇ ਵਿੱਚ ਨੇ, ਉਹ ਤਾਂ ਆਪਣਾ ਵੱਖਰਾ ਦੇਸ਼ ਮੰਗਣ ਲਈ ਇੰਨੇ ਜਾਗਰੂਕ ਨਹੀਂ ਹੈਗੇ, ਨਾ ਖੜ ਸਕਦੇ ਨੇ। ਪਰ ਜਿਹੜੇ ਭਾਰਤ ਦੇਸ਼ ਦੇ ਵਿੱਚ ਬੱਚੇ ਨੇ, ਇੱਥੇ ਬਹੁਤ ਸਾਰੇ ਹਜੇ ਵੀ ਭਾਰਤ ਸਰਕਾਰ ਦੇ ਏਜੰਡੇ ਉੱਤੇ ਲਾਗੂ ਨੇ, ਬੱਚਿਆਂ ਨੂੰ ਇਹਨਾਂ ਨੂੰ ਨੱਚ ਗਾਣੇ ਦੇ ਵਿੱਚ ਪਾ ਰਹੇ ਨੇ। ਸਪੈਸ਼ਲੀ ਇਸ ਪਹਿਲੇ ਵੀਕ ਦੇ ਵਿੱਚ ਬਹੁਤ ਸਾਰੀਆਂ ਸੈਲੀਬ੍ਰੇਸ਼ਨਸ ਹੋ ਰਹੀਆਂ ਨੇ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, ਤਾਂ ਕਿ ਜਿਹੜੀ ਇੱਥੇ ਦੀ ਜਨਰੇਸ਼ਨ ਹੈ ਉਹਨੂੰ ਵੀ ਭੁਲਾਇਆ ਜਾ ਸਕੇ ਘੱਲੂਘਾਰ ਦੇ ਬਾਰੇ। ਪਰ ਵੀਰ ਜੀ ਕਾਫੀ ਲੋਕ ਸਾਡੇ ਹਜੇ ਵੀ ਜਾਗਰੂਕ ਨੇ, ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਕਮਜ਼ੋਰ ਹੋ ਗਈ ਕੌਮ, ਪਰ ਕਾਫੀ ਲੋਕ ਹਜੇ ਵੀ ਜਾਗਰੂਕ ਨੇ। ਇਹੀ ਇੱਕ ਉਦਾਹਰਨ ਹੈ ਕਿ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਕੱਲ ਜੰਮੂ ਦੇ ਵਿੱਚ ਜਗਜੀਤ ਸਿੰਘ ਜੀ ਦੀ ਮੌਤ ਹੋ ਗਈ, ਜਿਸ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਨੂੰ ਗੋਲੀ ਮਾਰ ਦਿੱਤੀ, 3 ਹੋਰ ਜ਼ਖਮੀ ਹੋ ਗਏ ਨੇ ਉੱਥੇ, ਕਿਉਂਕਿ ਉੱਥੇ ਪਿੰਡਾਂ ਵਾਲਿਆਂ ਜਿਹਦੀ ਫੋਟੋ ਲਾ ਦਿੱਤੀ ਸੀ ਐਡਮਿਨਿਸਟ੍ਰੇਸ਼ਨ ਨੇ, ਉਹਨਾਂ ਨੇ ਖੇਡ ਖੇਲਿਆ ਸੀਗਾ। ਅਸੀਂ ਚਾਹਾਂਗੇ ਜਿਹੜੀ ਇਹ ਪੂਰੀ ਡੀਟੇਲ ਦੇ ਵਿੱਚ ਸਾਡੇ ਭਾਰਤ ਦਰਸ਼ਨ ਤੋਂ ਜਾਣਕਾਰੀ ਦਿਓ ਕਿ ਐਗਜ਼ੈਕਟਲੀ ਉੱਥੇ ਕੀ ਹੋਇਆ। ਉੱਥੇ ਇਸ ਤਰ੍ਹਾਂ ਸੀ ਕਿ ਜੰਮੂ ਕਸ਼ਮੀਰ ਦੇ ਸਿੱਖਾਂ ਨੇ ਸ਼ਹੀਦੀ ਸਮਾਗਮ ਸੀ ਜਿਹੜਾ ਉਹਦਾ ਪ੍ਰੋਗਰਾਮ ਲਿਖਿਆ ਸੀ ਤੇ ਉਸ ਪ੍ਰੋਗਰਾਮ ਦੀ ਜਿਹੜੀਆਂ ਉਹਨਾਂ ਨੇ ਫੋਟੋ ਵਗੈਰਾ ਲਗਾਈਆਂ ਹੋਈਆਂ ਸੀ, ਜਿਹਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਵੱਡੀ ਫੋਟੋ ਸੀ ਜਿਹੜੀ ਉਹਨਾਂ ਨੇ ਲਾਈ ਹੋਈ ਸੀ ਹੋਰਡਿੰਗਸ ਦੇ ਰੂਪ ਦੇ ਵਿੱਚ। ਤੇ ਹਿੰਦੂ ਜਥੇਬੰਦੀਆਂ ਦੇ ਦੁਆ ਕਾਰਨ, ਜਿਹੜੀ ਉੱਥੋਂ ਦੀ ਸਿਵ ਸੈਨਾ ਵਾਲਿਆਂ ਦੇ ਦੁਆ ਕਾਰਨ, ਪੁਲਿਸ ਨੇ ਉਹ ਫੋਟੋ ਸੀ ਜਿਹੜੀ ਉਹ ਪਰਸੋਂ ਉਤਾਰਤੀ। ਫੋਟੋ ਉਤਾਰਨ ਤੋਂ ਬਾਅਦ ਮਤਲਬ ਇਹ ਸਿੱਖਾਂ ਨੂੰ ਇਹ ਲੱਗਿਆ ਕਿ ਇੱਕ ਤਾਂ ਉਹ ਜਿਹੜੀ ਗੱਲ ਅਸੀਂ ਕਰਦੇ ਹਾਂ ਕਿ ਸਾਡੇ ਸਵੈਮਾਨ ਨੂੰ ਲਲਕਾਰਿਆ ਗਿਆ ਕਿ ਅਸੀਂ ਭਿੰਡਰਾਂ ਵਾਲੇ ਦੀ ਫੋਟੋ ਨਹੀਂ ਲੱਗਣ ਦੇਣੀ। ਦੂਸਰੀ ਗੱਲ ਇਹ ਸੀ ਕਿ ਸ਼ਾਇਦ ਪੁਲਿਸ ਦਬਾਅ ਬਣਾ ਰਹੀ ਹੈ ਕਿ ਉਹ ਸਮਾਗਮ ਨਹੀਂ ਹੋਣ ਦੇਣਾ ਚਾਹੁੰਦੀ। ਸੋ ਉੱਥੋਂ ਦੇ ਜਿਹੜੇ ਸਿੱਖ ਸੀ, ਖਾਸ ਕਰਕੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਨੌਜਵਾਨ ਵਰਗ ਆ ਜਿਹੜਾ ਜਿਹਦੇ ਵਿੱਚ ਜਜ਼ਬਾ ਵਾ, ਇੱਕ ਨੌਜਵਾਨ ਵਰਗ ਆ ਜਿਹੜਾ ਸਾਡਾ ਉਹ ਨਸ਼ਿਆਂ ਦੇ ਦਰਿਆ 'ਚ ਰੁੜ ਗਿਆ, ਪਰੰਤੂ ਥੋੜਾ ਨੌਜਵਾਨ ਵਰਗ ਜਿਹਦੇ ਤੇ ਅਸੀਂ ਮਾਣ ਵੀ ਕਰ ਸਕਦੇ ਹਾਂ, ਜਿਹਦੇ ਵਿੱਚ ਜਜ਼ਬਾ ਵੀ ਹੈ, ਜਜ਼ਬਾਤ ਵੀ ਨੇ, ਜੋਸ਼ ਵੀ ਆ। ਸੋ ਉਹਨਾਂ ਵੱਲੋਂ ਉਸ ਗੱਲ ਦਾ ਵਿਰੋਧ ਕੀਤਾ ਗਿਆ। ਪਹਿਲੇ ਦਿਨ ਪੁਲਿਸ ਵੱਲੋਂ ਜਿਹੜਾ ASI ਸੀ ਦਾ ਜਿਹਨੇ ਮਤਲਬ ਹੋਰਡਿੰਗ ਉਤਾਰਿਆ ਸੀ ਉਹਨੂੰ ਮੁਅੱਤਲ ਕਰਨ ਦੀ ਆ ਜਿਹੜੀ ਉਹ ਪ੍ਰਸ਼ਾਸਨ ਵੱਲੋਂ ਗੱਲ ਕੀਤੀ ਗਈ, ਪਰੰਤੂ ਅਗਲੇ ਦਿਨ ਫਿਰ ਉਹੀ ਘਟਨਾ ਜਿਹੜੀ ਉਹ ਦੁਬਾਰਾ ਫਿਰ ਵਾਪਰੀ ਤੇ ਜਿਹਦਾ ਮਤਲਬ ਸਿੱਖ ਜਥੇਬੰਦੀਆਂ ਸੀ ਜਿਹੜੀਆਂ, ਸਿੱਖ ਸੰਗਤਾਂ ਸੀ ਜਿਹੜੀਆਂ ਵਿਰੋਧ ਕਰ ਰਹੀਆਂ। ਤੇ ਤੁਸੀਂ ਜਿਸ ਤਰ੍ਹਾਂ ਤੁਸੀਂ ਵੀ ਦੱਸਿਆ ਕਿ ਉਸ ਨੌਜਵਾਨ ਦੀ ਬਿਲਕੁਲ ਪੁਰਪਰੀ 'ਚ ਗੋਲੀ ਮਾਰੀ ਗਈ।
जी मतलब ये नहीं है कि मतलब कोई गोली चली है कि दूरों गोली लगी है, मतलब ये हालात ये पैदा हो गए ने कि पुलिस है जी सिखा मारन तो भोरा पर झिझकदी नहीं। उस नौजवान बिल्कुल उसकी पुड़पड़ी से गोली मारी गई है, तो बिल्कुल सिर का खुप्पर से जो बेचारा उस कारण वो शहीद होया। तो ये जो हिंदुस्तान का जाबर ते जुल्मी चेहरा वा जो एक बार फिर साडे सामने आया कि सिखा मारन से भोरा पर उन्होंने कोई ग्रेज नहीं, ते ना मतलब उन्होंने किसी कानून का डर है, ते ना उन्होंने किसी सरकार का डर है कि वो सिख है जो सिख नूं मारना वो अपना एक तरह का मैं समझना कि अधिकार समझण लग पे। जी जी ਵੀਰ ਜੀ ਤੇ ਵੀਰ ਜੀ ਜਿਸ ਤਰ੍ਹਾਂ ਦਲ ਖਾਲਸਾ ਵੱਲੋਂ 5 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਗਿਆ ਹੈ ਤੇ 6 ਜੂਨ ਨੂੰ ਅਕਾਲ ਤਖਤ ਸਾਹਿਬ ਤੇ ਹਰ ਸਾਲ ਦੀ ਤਰ੍ਹਾਂ ਪੰਥਕ ਜਥੇਬੰਦੀਆਂ ਵੱਲੋਂ ਇਕੱਠ ਹੁੰਦਾ ਹੈ। ਜਿਸ ਤਰ੍ਹਾਂ ਪਿਛਲੇ ਸਾਲ ਜਿਹੜੀ ਹਿੰਸਕ ਘਟਨਾ ਵਾਪਰੀ ਸੀਗੀ ਅਕਾਲ ਤਖਤ ਸਾਹਿਬ ਤੇ ਉਸ ਨੂੰ ਆਧਾਰ ਬਣਾ ਕੇ ਅੰਮ੍ਰਿਤਸਰ ਦੇ ਵਿੱਚ ਕਾਫੀ ਪੁਲਿਸ ਇਸ ਵੇਲੇ ਤਾਇਨਾਤ ਹੈ, ਜਾਂ ਫਿਰ ਇਸ ਦੇ ਪਿੱਛੇ ਤੁਹਾਡੇ ਖਿਆਲ ਦੇ ਨਾਲ ਏਜੰਸੀਆਂ ਦਾ ਕੋਈ ਹੋਰ ਖੇਡ ਹੈ? देखो जी तुम गल की कि एजेंसियां जो अपनी खेड खेड रही ने, ये कोई दो रहमा नहीं। एजेंसियां ये गल महसूस होने लग पई है कि कौम के जोड़े जज्बात ने वो दिनों दिन आभार बन ने, सिक्खी सिद्धांतां वाल जो आभार पैदा होया, खास करके संत जरनैल सिंह जी खालसा पिंडरा वालियां वालों जी अरंभी कौम की आजादी की लहर है, वो गल जो आभार आ वो हर साल पहले नालों उभर रहा वा। ਤੇ ਇਸ ਕਾਰਨ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਜਾਣ ਬੁੱਝ ਕੇ, ਜੇ ਹੁਣ ਅਸੀਂ ਮਤਲਬ ਗੁਰੂ ਸਾਹਿਬ ਦੇ ਜਿਹੜੇ ਦਰਸ਼ਨ ਸ਼ਾਸਤਰਾਂ ਦੇ ਦਰਸ਼ਨ ਵਾਲੀ ਗੱਲ ਚਲਾਈ ਗਈ ਆ, ਉਹਦੇ ਪਿੱਛੇ ਵੀ ਜਿਹੜਾ ਉਹਦਾ ਲੰਬਾ ਸਮਾਂ ਕੀਤਾ ਗਿਆ, ਕਿਉਂਕਿ ਪਹਿਲਾਂ ਉਹ ਮਈ ਦੇ ਵਿੱਚ ਪ੍ਰੋਗਰਾਮ ਸੀ ਜਿਹੜਾ ਉਹ 28 ਮਈ ਤੱਕ ਖਤਮ ਹੋ ਜਾਣਾ ਸੀ, ਪਰੰਤੂ ਉਸ ਤੋਂ ਬਾਅਦ ਉਸ ਪ੍ਰੋਗਰਾਮ ਨੂੰ ਲਮਕਾਇਆ ਗਿਆ। ਉਹਦੇ ਪਿੱਛੇ ਵੀ ਮੈਂ ਸਮਝਦਾ ਕਿ ਏਜੰਸੀਆਂ ਦਾ ਹੱਥ ਹੈ, क्योंकि ਜਿਹੜੇ ਸਾਡੇ ਬਾਦਲ ਦਲ ਆ, ਬਾਦਲ ਸਰਕਾਰ ਆ, ਸ਼੍ਰੋਮਣੀ ਕਮੇਟੀ ਆ, ਉਹ ਪੂਰੀ ਤਰ੍ਹਾਂ ਉਹਨਾਂ ਦੇ ਕੰਟਰੋਲ 'ਚ ਹੈ। ਤਾਂ ਉਸ ਕਾਰਨ ਉਹ ਜਿਹੜੀ ਦਰਸ਼ਨ ਯਾਤਰਾ ਸੀ, ਸ਼ਾਸਤਰ ਦਰਸ਼ਨ ਯਾਤਰਾ ਸੀ, ਉਹਨੂੰ ਵੀ ਜਾਣ ਬੁੱਝ ਕੇ ਲਮਕਾਇਆ ਗਿਆ ਤਾਂ ਕਿ ਸੰਗਤਾਂ ਨੇ ਜਿਹੜੀਆਂ ਉਹ ਉਧਰ ਉਲਝੀਆਂ ਰਹਿਣ ਤੇ ਦਰਬਾਰ ਸਾਹਿਬ ਤੇ ਇਕੱਠ ਆ ਜਿਹੜਾ ਉਹ ਘੱਟ ਹੋਵੇ। दूसरी गल जी कि पिछले साल की घटना नूं लैके एक जिहड़ा मतलब दहशत का माहौल पैदा किया जा रहा, उत्थे इन्ने सुरक्षा दस्ते लाए गए ने, उहदे पिछे भी यही कारण है कि संगतां घट गिणती विच पहुंचण। हालांकि जथेबंदियां वल्लों पहलां ये गल कीती गई श्रोमणी कमेटी नूं कि इसदा कोई मिल बैठ के हल किया जाए, श्री अकाल तख्त साहिब ते समੁੱਚੀ कौम साझी अरदास करे ते उस तो बाद मंजी साहब हाल विच दीवान लगण ते उत्थे जिस तरह रेडियो ते जां टैलीविजन ते चोणां वेले समां दित्ता जांदा, एक सारिया जथेबंदियां नूं समां जिहड़ा दित्ता जावे, उन्होंने जो कुछ कहना उस मंजी साहब हाल के दीवान दे विच कहा जा सकदा। परंतु इस पासे एक पैर भी मतलब किसी ने पुट्टण की कोशिश नहीं की, ना श्रोमणी कमेटी ने ना श्री अकाल तख्त साहिब के जथेदार ने, कि एक सर्व साझा हल आ जिहड़ा ਉਹ ਅਸੀਂ ਇਸ ਪ੍ਰੋਗਰਾਮ ਦਾ ਕਿ ਹਰ ਸਾਲ 6 ਜੂਨ ਨੂੰ ਸਾਂਝੀ ਅਰਦਾਸ ਸ੍ਰੀ ਅਕਾਲ ਤਖਤ ਸਾਹਿਬ ਤੇ ਕੀਤੀ ਜਾਵੇ। ਉਸ ਤੋਂ ਬਾਅਦ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਇਸ ਤਰ੍ਹਾਂ ਦਾ ਸਮਾਗਮ ਹੋਵੇ ਜਿਹਦੇ ਵਿੱਚ ਸਾਰਿਆਂ ਨੂੰ ਸਮਾਂ ਜਿਹੜਾ ਉਹਨਾਂ ਦੇ ਅਨੁਸਾਰ ਦਿੱਤਾ ਜਾਵੇ। परंतु क्योंकि जिस तरह तुसीं गल कीती है कि एजेंसियां चाहुंदियां ने कि कौम आ जिहड़ी ਉਹਦੇ ਵਿੱਚ ਫੁੱਟ ਵੀ ਰਵੇ ਤੇ ਕੌਮ ਆ ਜਿਹੜੀ ਉਹ ਜਿਸ ਤਰ੍ਹਾਂ ਦਾ ਆਭਾਰ ਪੈਦਾ ਹੋ ਰਿਹਾ ਉਹ ਆਭਾਰ ਨੂੰ ਵੀ ਰੋਕਿਆ ਜਾਵੇ। ਇਹ ਪੂਰੀ ਤਰ੍ਹਾਂ ਏਜੰਸੀਆਂ ਤੇ ਬਾਦਲ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਜੋ ਕੁਝ ਵਾਪਰ ਰਿਹਾ, ਉਹ ਸਾਰੀਆਂ ਜਥੇਬੰਦੀਆਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ ਕੁਝ ਪਿਛਲੇ ਸਾਲ ਵਾਪਰਿਆ ਸੀ ਜਿਹਦੇ ਨਾਲ ਸਾਡੀ ਮਤਲਬ ਸਮੁੱਚੇ ਵਿਸ਼ਵ ਦੇ ਵਿੱਚ ਇੱਕ ਕਿਰਕਰੀ ਹੁੰਦੀ ਹੈ, ਸੋ ਉਸ ਨੂੰ ਰੋਕਣ ਦਾ ਹਰ ਸੰਭਵ ਉਪਰਾਲਾ ਕੀਤਾ ਜਾਵੇ ਅਤੇ ਸ਼ਾਂਤਮਈ ਢੰਗ ਦੇ ਨਾਲ ਉਸ ਮਹਾਨ ਜਰਨੈਲ ਨੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਤੇ ਉਹਨਾਂ ਦੇ ਸਾਥੀ ਜਿਹੜੇ ਸਾਰੇ ਸ਼ਹੀਦ ਹੋਏ ਆ ਦਰਬਾਰ ਸਾਹਿਬ ਸਾਡੇ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣ। जी बिल्कुल वीर जी थैंक यू सो मच कि तुसीं इस मुद्दे के उपर अपने विचार यानी सानूं जानकारी दी, अपने विचार भी साझे किए, जून 84 के हवाले नाल भी साडे दर्शकों नाल जानकारी साझी की। हुण असीं तुहाडे कोल इजाजत लैनी क्योंकि साडा वक्त ब्रेक वाल जा रहा। सो वाहिगुरू जी का खालसा वाहिगुरू जी की फतेह। वाहिगुरू जी की फतेह। व्यूअर्स वक्त हो गया एक छोटे से ब्रेक का। कीप वॉचिंग न्यूज़ TV 84। We'll be right back after a short break.